ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪਿਛਲੇ ਐਤਵਾਰ ਕੱਲ ਜਾਣੀ ਕਿ ਅਗਸਤ 27 ਨੂੰ ਕਹਿੰਦੇ ਵੀ 1000 ਤੋਂ ਵੱਧ ਜਿਹੜੇ ਬੱਚੇ ਆ ਟੀਨੇਜਰਸ ਉਹ ਇਕੱਠੇ ਹੋਏ ਤੇ ਉਹਨਾਂ ਨੇ ਡੈਲ ਐਮੋ ਫੈਸ਼ਨ ਸੈਂਟਰ ਜੋ ਟੋਰੈਂਸ ਦੇ ਵਿੱਚ ਹੈਗਾ ਆ ਉੱਥੇ ਕਾਫੀ ਜਿਹੜੀ ਆ ਇੱਕ ਦੂਜੇ ਦੇ ਨਾਲ ਖਿੱਚਾ ਧੂਈ ਜਿਹੜੀ ਕੀਤੀ ਹੈਗੀ ਆ। ਲੜਾਈ ਹੋਈ। ਲੜਾਈ ਚੰਗੀ ਜਿੱਦਾਂ ਆਪਾਂ ਕਹਿ ਸਕਦੇ ਆ ਉਹ ਕੀਤੀ ਆ। ਟੋਰੈਂਸ ਦੇ ਪੁਲਿਸ ਸਰਜਨ ਰੌਨ ਸੈਲਰੀ ਨੇ ਕਿਹਾ ਵੀ ਇੱਕ ਸ਼ਾਟ ਵੀ ਉੱਥੇ ਫਾਇਰ ਕੀਤਾ ਗਿਆ, ਲੱਕਲੀ ਕਿਸੇ ਤਰ੍ਹਾਂ ਦੀ ਕੋਈ ਫੱਟੜ ਜਾਂ ਕੋਈ ਇੰਜਰੀ ਨਹੀਂ ਹੋਈ ਹੈਗੀ। ਜੁਵਨਲਸ ਮੋਸਟਲੀ ਇਨਵੋਲਵ ਸੀ ਇਹਦੇ ਵਿੱਚ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜੇ 1000 ਜਿਹੜੇ ਇਕੱਠੇ ਯੰਗਸਟਰ ਇਕੱਠੇ ਹੋਏ ਹੋਣ ਤੇ ਉਹਨਾਂ ਨੂੰ ਕੰਟਰੋਲ ਕਰਨਾ ਕਿੱਦਾਂ ਔਖਾ ਹੋਊਗਾ। ਕਹਿੰਦੇ ਏਡਾ ਵੱਡਾ ਕਰਾਊਡ ਦਾ ਸਾਈਜ਼ ਸੀਗਾ। ਟੋਰੈਂਸ ਦੀ ਪੁਲਿਸ ਡਿਪਾਰਟਮੈਂਟ ਨੂੰ ਆਪਣੇ ਆਲੇ ਦੁਆਲੇ ਦੇ ਸਾਰੇ ਟਾਊਨ ਜਿਨ੍ਹਾਂ ਚੋਂ ਗਾਰਡਨ, ਐਲ ਸਗੁੰਡੋ, ਮੈਨਹਟਨ ਬੀਚ, ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ, ਲਾਸ ਐਂਜਲਸ ਦੀ ਸ਼ੈਰਿਫ ਡਿਪਾਰਟਮੈਂਟ, ਇਹ ਸਾਰਿਆਂ ਨੂੰ ਬੁਲਾਉਣਾ ਪਿਆ। ਸੋ ਸ਼ਾਮ ਨੂੰ 9:20 ਤੇ ਉੱਥੋਂ ਉਹਨਾਂ ਨੂੰ ਜਿਹੜਾ ਆ ਕੱਢਿਆ ਗਿਆ। ਜੀ। ਇੱਕ ਹੋਰ ਜਿਹੜੀ ਬਰੌਲ ਦੀ ਘਟਨਾ ਜਿਹੜੀ ਉਹ ਵਾਪਰੀ ਆ, ਇਹ ਕੱਲ੍ਹ ਦੀ ਆ। 49ers ਤੇ ਰੇਡਰਸ ਦੇ ਫੈਨ ਆਪਸ ਦੇ ਵਿੱਚ ਭਿੜ ਗਏ ਸੈਂਟਾ ਕਲਾਰਾ ਦੇ ਇੱਕ ਇਨ ਐਂਡ ਆਊਟ ਦੇ ਵਿੱਚ। ਗੇਮ ਹੋਈ, ਗੇਮ ਤੋਂ ਬਾਅਦ ਦੇ ਵਿੱਚ ਇਹ ਬਰੌਲ ਜਿਹੜਾ ਆ ਉਹ ਹੋਇਆ, ਜਿਹਦੇ ਵਿੱਚ ਕਹਿੰਦੇ ਵੀ 10 ਜਣੇ ਘੱਟੋ ਘੱਟ ਇਨਵੋਲਵ ਸੀਗੇ ਤੇ ਇਸ ਦੇ ਵਿੱਚ 2 ਸਟੈਬਿੰਗਸ ਵੀ ਹੋ ਗਈਆਂ। ਸੋ ਸੈਨ ਫਰਾਂਸਿਸਕੋ 49ers ਤੇ ਜਿਹੜਾ ਚਾਰਜਰਸ ਦਾ ਉੱਦਾਂ ਮੈਚ ਸੀਗਾ, ਪਰ ਤੁਸੀਂ ਹਿਸਾਬ ਲਾ ਲਓ ਰੇਡਰਸ ਦੀ ਤੇ 49ers ਦੇ ਫੈਨਸ ਦੀ ਬਹੁਤ ਲੱਗਦੀ ਆ। ਉੱਦਾਂ ਭਾਵੇਂ ਹੁਣ ਰੇਡਰਸ ਵੇਗਸ ਦੇ ਵਿੱਚ ਮੂਵ ਹੋ ਗਏ ਆ, ਪਰ ਓਕਲੈਂਡ ਦੇ ਵਿੱਚ ਹੋਣ ਕਰਕੇ ਇਹਨਾਂ ਦੀ ਦੋਨਾਂ ਸ਼ਹਿਰਾਂ ਦੇ ਇਹਨਾਂ ਟੀਮਸ ਦੇ ਫੈਨਸ ਦੀ ਬਹੁਤ ਜ਼ਿਆਦਾ ਆਪਸ 'ਚ ਲੱਗਦੀ ਰਹੀ ਆ। ਸੋ 2 ਜਣੇ ਇਸ ਪੂਰੇ ਮਾਮਲੇ ਦੇ ਵਿੱਚ ਸਟੈਬ ਹੋ ਗਏ ਆ। ਸੋ ਇਹ ਫੁਟੇਜ ਜਿਹੜੀ ਉਹ ਸਾਹਮਣੇ ਆਈ ਆ ਤੇ ਸਟੈਬ ਵੂੰਡਸ ਜਿਹੜੇ ਉਹ ਕਹਿੰਦੇ ਵੀ ਸਾਫ਼ ਦੇਖੇ ਜਾ ਸਕਦੇ ਆ। ਕਈ ਲੋਕਾਂ ਨੂੰ ਬਾਅਦ ਦੇ ਵਿੱਚ ਉੱਥੇ ਗ੍ਰਿਫਤਾਰ ਕਰਨਾ ਪਿਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਹੋਰ ਮਾੜੀ ਖਬਰ ਆ ਰਹੀ ਆ ਸ਼ੂਟਿੰਗ ਦੇ ਮਾਮਲੇ ਵਿੱਚ। ਇਸ ਵਾਰ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਤੋਂ ਇਹ ਖਬਰ ਆ ਰਹੀ ਆ। ਉੱਥੇ ਦੇ ਚੈਪਲ ਹਿੱਲ ਦੇ ਵਿੱਚ ਫੈਕਲਟੀ ਮੈਂਬਰ ਉੱਥੇ ਸੀਗਾ, ਉਸਦੀ ਮੌਤ ਹੋ ਗਈ ਆ ਕੈਂਪਸ ਦੇ ਵਿੱਚ ਹੋਈ ਸ਼ੂਟਿੰਗ ਦੇ ਦੌਰਾਨ। ਇਸੇ ਸੰਬੰਧ ਵਿੱਚ ਸਕੂਲ ਨੇ ਕਿਹਾ ਆ ਵੀ ਜਿਸ ਦੇ ਉੱਤੇ ਸ਼ੱਕ ਆ, ਸਸਪੈਕਟ ਆ ਗੋਲੀ ਚਲਾਉਣ ਵਾਲੇ ਨੂੰ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਤਕਰੀਬਨ ਉੱਥੇ ਦੇ ਲੋਕਲ ਟਾਈਮ ਦੇ ਮੁਤਾਬਕ 1:02 ਦੇ ਉੱਤੇ ਸ਼ਾਟਸ ਫਾਇਰਡ ਦੀ ਜਿਹੜੀ ਆ ਉਹ ਖਬਰ ਪਹੁੰਚੀ ਕਾਰਡਲ ਲੈਬਸ ਦੇ ਵਿੱਚੋਂ, ਤੇ ਉਸ ਤੋਂ ਬਾਅਦ ਦੇ ਵਿੱਚ 2:30 ਵਜੇ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਹਾਲ ਦੀ ਘੜੀ ਫੈਕਲਟੀ ਮੈਂਬਰ ਜਿਸ ਦੀ ਮੌਤ ਹੋਈ ਆ ਤੇ ਜਿਸ ਨੂੰ ਗ੍ਰਿਫਤਾਰ ਕੀਤਾ ਆ ਉਸ ਦਾ ਨਾਮ ਨਹੀਂ ਦੱਸਿਆ ਗਿਆ। ਕਹਿੰਦੇ ਮੋਟਿਵ ਦੇ ਬਾਰੇ ਅਜੇ ਦੱਸਣਾ ਜਲਦਬਾਜ਼ੀ ਜਿਹੜੀ ਉਹ ਹੋਊਗਾ। ਤੇ ਜਿਹੜੀ ਪੁਲਿਸ ਆ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੇ ਪੁਲਿਸ ਚੀਫ ਬ੍ਰਾਇਨ ਜੇਮਸ ਉਹ ਕਹਿ ਰਹੇ ਆ ਵੀ ਅਸੀਂ ਇਸ ਦੀ ਜਾਂਚ ਜਿਹੜੀ ਆ ਉਹ ਕਰ ਰਹੇ ਆ। ਜਿਸ ਬੰਦੂਕ ਦੇ ਨਾਲ ਗੋਲੀ ਚਲਾਈ ਗਈ ਆ ਉਸ ਦੀ ਅਜੇ ਤੱਕ ਭਾਲ ਜਾਰੀ ਆ, ਉਹ ਹਥਿਆਰ ਵੀ ਬਰਾਮਦ ਨਹੀਂ ਹੋਇਆ ਹੈਗਾ। ਸੋ ਇਹਦੇ ਚੱਲਦਿਆਂ ਓਬਵੀਅਸਲੀ ਜਦੋਂ ਗੋਲੀ ਚੱਲਦੀ ਆ ਤਾਂ ਲੋਕਡਾਊਨ ਵੀ ਉਹ ਹੋ ਜਾਂਦਾ ਆ। ਇਹ ਫਾਲ ਸਮੈਸਟਰ ਨੂੰ ਸ਼ੁਰੂ ਹੋਏ ਨੂੰ ਅਜੇ ਦੂਸਰਾ ਹਫਤਾ ਹੀ ਸੀਗਾ। ਇੱਥੇ ਕਹਿੰਦੇ ਤਕਰੀਬਨ 32,000 ਸਟੂਡੈਂਟਸ ਦੇ ਵਿੱਚ 4,000 ਫੈਕਲਟੀ ਤੇ 9,000 ਸਟਾਫ ਮੈਂਬਰ ਪੜ੍ਹਦੇ ਤੇ ਕੰਮ ਕਰਦੇ।